ਕਰੀਏ ਕੈਨੇਡਾ ਦੇ ਵਿੱਚ ਜੋ ਕੁਝ ਵਾਪਰਿਆ। ਕੈਨੇਡਾ ਦੇ ਵਿੱਚ ਬੀਤੇ ਵੀਕਐਂਡ ਦੇ ਦੌਰਾਨ ਇੱਕ ਮੰਦਿਰ ਦੇ ਵਿੱਚ ਉੱਥੇ ਦਾ ਜਿਹੜਾ ਕੌਂਸੂਲੇਟ ਆਫਿਸ ਵਾਲੇ ਆ, ਉਹ ਪਹੁੰਚੇ ਹੋਏ ਸੀ ਵੀਜ਼ਾ ਦੇਣ। ਵੀਜ਼ਾ ਜੋ ਵੀ ਕੌਂਸੂਲਰ ਸਰਵਿਸਿਜ਼ ਆ। ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਵੀ ਮੁਲਕ ਦੇ ਜਿਹੜੇ ਕੌਂਸੂਲੇਟ ਹੁੰਦੇ ਉਹਨਾਂ ਦੇ ਆਫਿਸਿਜ਼ ਆ, ਉਹਨਾਂ ਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਦਾਂ ਦੀ ਸਰਵਿਸ ਕਰਨਾ ਇਹ ਇੰਟਰਫੀਰੈਂਸ ਹੈਗਾ। ਇਹੀ ਟਰਾਂਸਨੈਸ਼ਨਲ ਰਿਪਰੈਸ਼ਨ ਆ। ਵੀ ਡਰਦੇ ਮਾਰੇ ਲੋਕ ਜਿਹੜੇ ਆ ਉਹਨਾਂ ਦੇ ਉਲਟ ਬੋਲਦੇ ਨਹੀਂ ਤੇ ਉਹ ਵੀਜ਼ੇ ਲੈਂਦੇ ਉੱਥੇ ਜਾ ਕੇ। ਸੋ ਦੂਜੀ ਜਿਹੜੀ ਬੇਵਕੂਫੀ ਆ ਉਹ ਆਪਣੇ ਬੰਦਿਆਂ ਨੇ ਕੀਤੀ ਵੀ ਜੇ ਕਿਸੇ ਮੰਦਿਰ ਦੇ ਵਿੱਚ ਕੌਂਸੂਲੇਟ ਵਾਲਾ ਆਇਆ ਆ ਤੇ ਤੁਸੀਂ ਉੱਥੇ ਪ੍ਰੋਟੈਸਟ ਕਿਉਂ ਕਰਨ ਗਏ ਹੋ ਮੰਦਿਰ ਦੇ ਬਾਹਰ? ਹਾਂ, ਹੋਰ ਕਿਸੇ ਲੋਕੇਸ਼ਨ ਤੇ ਆ ਜ਼ਰੂਰ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ। ਸਿੱਖਾਂ ਦਾ ਹਮੇਸ਼ਾ ਹੀ ਕਿਰਦਾਰ ਇਹ ਰਿਹਾ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉਲਟ ਜਾਂ ਉਸ ਲੋਕੇਸ਼ਨ ਤੇ ਅਸੀਂ ਜਿਹੜਾ ਪ੍ਰੋਟੈਸਟ ਨਹੀਂ ਕਰਨ ਜਾਂਦੇ। ਬਹੁਤ ਸਾਰੇ ਮੇਰੇ ਨਾਲ ਇਹ ਵੀ ਐਗਰੀ ਕਰੂਗੇ ਵੀ ਹਾਂ, ਜਿਹੜੇ ਸਿੱਖ ਉੱਥੇ ਗਏ ਸੀ ਉਹ ਮੰਦਿਰ ਦੇ ਉਲਟ ਨਹੀਂ ਗਏ ਸੀ, ਕੌਂਸੂਲੇਟ ਦੇ ਉਲਟ ਗਏ ਸੀ, ਪਰ ਉਹ ਲੋਕੇਸ਼ਨ ਗਲਤ ਸੀ। ਸੋ ਜਦੋਂ ਤੁਹਾਨੂੰ ਪਤਾ ਵੀ ਪੂਰੀ ਦੁਨੀਆ ਦੇ ਵਿੱਚ ਸਿੱਖ ਜਿਹੜੇ ਆ ਉਹਨਾਂ ਨੂੰ ਐਜ਼ ਏ ਵਿਕਟਮ ਹੁਣ ਪੇਸ਼ ਕੀਤਾ ਜਾ ਰਿਹਾ। ਅਮਰੀਕਾ ਤੁਹਾਡੇ ਨਾਲ ਆ, ਕੈਨੇਡਾ ਵਾਲੇ ਆ, ਯੂਰਪ ਵਾਲੇ ਆ। ਤੁਸੀਂ ਉੱਥੇ ਜਾ ਕੇ ਜੇ ਵਾਇਲੈਂਸ ਕਰੋਗੇ, ਲੜਾਈ ਕਰੋਗੇ, ਉਹੀ ਕੁਝ ਤਾਂ ਇੰਡੀਆ ਦੀ ਸਰਕਾਰ ਚਾਹੁੰਦੀ ਆ। ਉਹਨਾਂ ਨੇ ਬੇਟ ਕੀਤਾ, ਤੁਸੀਂ ਫਸ ਗਏ। ਜੀ ਹਾਂ। ਸੋ ਉਹਨਾਂ ਨੇ ਇਨਸਾਈਟ ਕੀਤਾ ਮੰਦਿਰ ਦੇ ਵਿੱਚ ਇਕੱਠੇ ਹੋ ਕੇ। ਉਹਨਾਂ ਨੇ ਲਾਰੈਂਸ ਬਿਸ਼ਨੋਈ ਜਿੰਦਾਬਾਦ ਉਹਦੇ ਨਾਅਰੇ ਲਾਏ, ਜਿਹੜਾ ਕਿ ਇੰਡੀਆ ਦੇ ਵਿੱਚ ਜਿਸ ਨੂੰ ਜੇਲ੍ਹ 'ਚ ਰੱਖਿਆ ਗਿਆ ਹੈ। ਕਨਵਿਕਟਡ ਕ੍ਰਿਮੀਨਲ ਆ ਜੀ, ਕਨਵਿਕਟ। ਸੋ ਤੁਸੀਂ ਦੇਖੋ ਵੀ ਤੁਹਾਨੂੰ ਨਹੀਂ ਇਨਸਾਈਟ ਕਰਤਾ ਤੇ ਮੁੜ ਕੇ ਤੁਸੀਂ ਜਿਹੜੇ ਝੰਡੇ ਫੜ ਕੇ ਗਏ ਹੋ ਆ ਖਾਲਿਸਤਾਨ ਦੇ, ਉਹਨਾਂ ਦੇ ਨਾਲ 2-4 ਜਿਹੜੇ ਉੱਥੇ ਲੋਕ ਸੀ ਉਹ ਕੁੱਟਤੇ ਤੇ ਉਹ ਪੂਰਾ ਮੀਡੀਆ ਜਿਹੜਾ ਆ ਇੰਡੀਆ ਦਾ ਉਹਨਾਂ ਨੇ ਸ਼ੋਅ ਕਰਤਾ ਵੀ ਦੇਖੋ ਆਹੀ ਤਾਂ ਅਸੀਂ ਸ਼ੋਅ ਕਰਦੇ ਆ ਵੀ ਜਿਹੜੇ ਖਾਲਿਸਤਾਨੀ ਜਾਂ ਸਿੱਖ ਆ ਇਹ ਵਾਇਲੈਂਸ ਫੈਲਾਉਂਦੇ ਹੈਗੇ ਆ, ਸਾਨੂੰ ਖਤਰਾ ਆ, ਸਾਡੇ ਧਰਮ ਨੂੰ ਖਤਰਾ ਆ। ਗੱਲ ਇੱਥੋਂ ਤੱਕ ਪਹੁੰਚ ਗਈ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ, ਜਿਸ ਨੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਆਪਣਾ ਜਿਹੜਾ ਬਿਜ਼ਨਸ ਆ ਆਪਣੇ ਮੁਲਕ ਦਾ, ਉਹਨੂੰ ਸਾਈਡ ਤੇ ਲਾ ਕੇ ਤੁਹਾਡਾ ਸਾਥ ਦਿੱਤਾ, ਉਹਨੂੰ ਮਾਫੀ ਮੰਗਣੀ ਪਈ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਿਹੜੀ ਵਾਇਲੈਂਸ ਆ ਉਹ ਮੈਂ ਉਸ ਨੂੰ ਨਕਾਰਦਾ ਆ। ਸੋ ਬਹੁਤ ਸ਼ਰਮ ਦੀ ਗੱਲ ਆ। ਆਪਣੇ ਜਿੰਨੇ ਵੀ ਬੰਦੇ ਹੈਗੇ ਆ, ਇਹ ਆਪਣੇ ਭਰਾਵਾਂ ਕਰਕੇ ਅਸੀਂ ਆਪਣਿਆਂ ਨੂੰ ਕਹਿ ਰਹੇ ਆ, ਪਹਿਲੇ ਦਿਨ ਤੋਂ ਕਹਿ ਰਹੇ ਹੈਗੇ ਆ। ਆਪਣਿਆਂ ਨੂੰ ਗੱਲ ਕਹਿੰਦੇ ਹੁੰਦੇ ਆ, ਤੀਜਾ ਨਹੀਂ ਕਹਿੰਦਾ ਹੈਗਾ। ਤੀਜੇ ਨੇ ਤਾਂ ਇਹ ਕਹਿਣਾ ਵਧੀਆ ਸਮਾਂ ਫਸਣ ਦਿਓ, ਇਹਨਾਂ ਦੀ ਬਦਨਾਮੀ ਹੁੰਦੀ ਹੋਣ ਦਿਓ। ਸੋ ਸਾਨੂੰ ਇਹ ਜਿੰਦਾਬਾਦ ਮੁਰਦਾਬਾਦ ਖਾਸ ਕਰਕੇ ਕਿਸੇ ਦੇ ਵੀ ਧਾਰਮਿਕ ਸਥਾਨ ਤੇ ਉਹ ਕਰਨੀ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਆ। ਉਹ ਬੰਦੇ ਪਛਾਣਨੇ ਚਾਹੀਦੇ ਤੇ ਜਿਹੜੇ ਜਿੰਨੀਆਂ ਵੀ ਆਪਣੀਆਂ ਆਰਗੇਨਾਈਜੇਸ਼ਨਸ ਆ, ਉਹ ਜਿਹੜੇ ਲੋਕ ਉੱਥੇ ਇਨਵੋਲਵ ਸੀ ਉਹਨਾਂ ਦੀ ਜਿਹੜੀ ਬੈਕਗਰਾਉਂਡ ਉਹਨਾਂ ਦੀ ਚੈੱਕ ਕਰਨੀ ਚਾਹੀਦੀ ਹੈਗੀ ਆ। ਹਰਦੀਪ ਸਿੰਘ ਨਿੱਜਰ ਨੂੰ ਮਾਰਨ ਵਾਲੇ ਸਾਰੇ ਸਿੱਖੇ ਸੀ, ਹਾਲਾਂਕਿ ਮਰਵਾਉਣ ਵਾਲੇ ਬਿਹਾਈਂਡ ਦਾ ਸੀਨ ਸਾਰੇ ਐਕਸਪੋਜ਼ ਹੋ ਗਏ ਵੀ ਭਾਰਤ ਸਰਕਾਰ ਸੀ। ਸੋ ਜੋ ਇੰਨਾ ਕੁਝ ਵਾਪਰਿਆ, 1 ਮਿੰਟ ਨਹੀਂ ਲੱਗਣਾ ਵੀ ਪਾਸਾ ਤੁਹਾਡੇ ਉਲਟ ਹੁੰਦਾ ਵੀ ਦੇਖੋ ਜੀ ਇਹ ਤਾਂ ਵਾਇਲੈਂਟ ਹੈਗੇ ਆ। ਇਸੇ ਕਰਕੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦਾ ਕੀ ਰੌਲਾ ਆ? NPR ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਡਾਇਰੈਕਟਰ ਆ ਉਹਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੀ ਵੀ ਜੇ ਇਹ ਬਿੱਲ ਪਾਸ ਹੁੰਦਾ ਆ ਤੇ ਇਹ ਹਿੰਦੂਆਂ ਦੇ ਅਗੇਂਸਟ ਜਿਹੜਾ ਆ ਇੱਥੇ ਵਾਇਲੈਂਸ ਵਧੂਗੀ, ਜਦ ਕਿ ਰਸ਼ੀਆ ਦੇ ਅਗੇਂਸਟ ਵੀ ਹੈਗਾ। ਚਾਈਨਾ, ਕਦੇ ਦੇਖਿਆ ਵੀ ਕਿਸੇ ਰਸ਼ੀਅਨ ਦੇ ਨਾਲ ਧੱਕਾ ਹੁੰਦਾ ਹੋਇਆ, ਕਿਸੇ ਚਾਈਨੀਜ਼ ਦੇ ਨਾਲ ਧੱਕਾ ਹੁੰਦਾ ਹੋਇਆ? ਸੋ ਜਦੋਂ ਆਪਾਂ ਇਦਾਂ ਦੀਆਂ ਹਰਕਤਾਂ ਕਰਾਂਗੇ ਤੇ ਇਹ ਮਾੜੀ ਗੱਲ ਹੋਊਗੀ। ਮੈਂ ਯੂਬਾ ਸਿਟੀ 'ਚ ਵੀ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਗੱਲ ਕੀਤੀ ਸੀ ਵੀ ਭਾਈ ਸਾਡਾ ਜਿਹੜਾ ਆ ਇਸ ਵੇਲੇ ਮੇਨ ਇਸ਼ੂ ਆ, ਰਾਜਕਨਵੀਰ ਸਿੰਘ ਵੀ ਉੱਥੇ ਬੋਲਿਆ ਸੀ ਵੀ 2 ਹੀ ਇਸ਼ੂ ਆ, ਸਿੱਖ ਜੈਨੋਸਾਈਡ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਸਾਨੂੰ ਅਸੀਂ ਵਿਕਟਮ, ਸਾਨੂੰ ਐਜ਼ ਏ ਵਿਕਟਮ ਸਾਨੂੰ ਜਿਹੜੇ ਆ ਪ੍ਰਦਰਸ਼ਨੀਜ਼ ਲਾਣੀਆਂ ਚਾਹੀਦੀਆਂ, ਸਾਡੇ ਗੁਰੂ ਘਰਾਂ ਨੂੰ ਅੱਗਾਂ ਲਾਈਆਂ ਦੀਆਂ, ਗਲਾਂ 'ਚ ਟਾਇਰ ਪਾਇਆਂ ਦੀਆਂ, ਨਾ ਕਿ ਜਿਹੜੀਆਂ ਵਾਇਲੈਂਸ ਫੈਲਾਉਣ ਵਾਲੀਆਂ। ਉਹ ਕਹਿੰਦੇ ਸਾਡੇ ਤਾਂ ਹੱਥ ਖੜੇ ਆ, ਅਸੀਂ ਕੀ ਕਰੀਏ? ਸੋ ਇਹ ਜਿਹੜੀ ਆ ਇਹ ਸਿੱਖਾਂ ਨੂੰ ਸੋਚਣਾ ਪਊਗਾ। ਜਿਹੜੀ ਥੋੜਾ ਸਾਨੂੰ ਹੁਣ ਜਿੰਦਾਬਾਦ ਮੁਰਦਾਬਾਦ ਤੋਂ ਐਡਵੋਕੇਸੀ ਵੱਲ, ਸਿੱਖ ਐਜੂਕੇਸ਼ਨ ਵੱਲ ਵਧਣਾ ਪਊਗਾ। ਜੇ ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ ਅਸੀਂ ਹਰ ਇੱਕ ਨੌਨ ਸਿੱਖ ਦੇ ਹੱਥ ਦੇ ਵਿੱਚ ਉਹੋ ਹੀ ਚੀਜ਼ਾਂ ਜਿਹੜੀਆਂ ਫੜਾਂਦੇ ਵੀ ਦੇਖੋ ਸਾਡੇ 40 ਸਾਲ ਹੋ ਗਏ, ਆ ਸਾਡੇ ਨਾਲ ਜ਼ੁਲਮ ਹੋਇਆ ਆ ਤੇ ਤੁਸੀਂ ਦੇਖੋ ਉਹਦਾ ਕੀ ਅਸਰ ਹੋਣਾ ਸੀ। ਸੋ ਜੋ ਕੁਝ ਉੱਥੇ ਇਹ ਬਿਲਕੁਲ ਆਪਾਂ ਸਹੀ ਕਹਿ ਰਹੇ ਹਾਂ ਵੀ ਕੋਈ ਮੰਦਿਰ ਦੇ ਅਗੇਂਸਟ ਨਹੀਂ ਸੀ, ਪਰ ਉਹ ਕੌਂਸੂਲੇਟ ਦੇ ਅਗੇਂਸਟ ਗਏ ਸੀ। ਪਰ ਆਪਾਂ ਨੂੰ ਬਚਣਾ ਚਾਹੀਦਾ, ਅਗਲੇ ਇਨਸਾਈਟ ਕਰਦੇ ਆ, ਸਾਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ। ਉਹਦਾ ਰਿਜ਼ਲਟ ਕੀ ਹੋਇਆ? ਕੱਲ ਰਾਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਹਜ਼ਾਰ ਨਾ ਵੀ ਹੋਊ, 500-700 ਬੰਦਾ ਜਿਹੜਾ ਆ, ਖਾਸ ਕਰਕੇ ਉਹਨਾਂ 'ਚ ਹਰਿਆਣਵੀ ਹਿੰਦੂ ਸੀ, ਉਹ ਇਕੱਠੇ ਹੋ ਕੇ ਮਾਲਟਨ ਗੁਰੂ ਘਰ ਦੇ ਬਾਹਰ ਗਏ।
ਉਹ ਗੁਰੂ ਘਰ ਦੇ ਬਾਹਰ ਜਾ ਕੇ ਗੁਰਦੁਆਰੇ ਦਾ ਘਰਾਓ ਕਰ ਰਹੇ। ਹੁਣ ਤੁਸੀਂ ਦੇਖੋ ਗੁਰਦੁਆਰੇ ਦਾ ਘਰਾਓ ਕਰਕੇ ਉਹਨੀ ਗਾਲਾਂ ਵੀ ਕੱਢੀਆਂ, ਉੱਥੇ ਬਿਸ਼ਨੋਈ ਜਿੰਦਾਬਾਦ ਦੇ ਨਾਅਰੇ ਵੀ ਲਾਏ, ਤੇ ਹੁਣ ਤੁਸੀਂ ਦੱਸੋ ਵੀ ਲੜਾਈ ਵਧਣੀ ਹੈ ਕਿ ਨਹੀਂ? ਸੋ ਇਹ ਜਿਹੜੀ ਆ, ਕਿਉਂਕਿ ਸ਼ੁਰੂਆਤ ਤੁਸੀਂ ਕੀਤੀ ਹੈਗੀ ਆ, ਫਿਰ ਫੇਰ ਕਹਿਣਾ ਜੀ ਦੇਖੋ ਸਾਡੇ ਨਾਲ ਧੱਕਾ ਹੁੰਦਾ ਹੈਗਾ। ਸੋ ਇਹ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਪੈਣਾ ਹੈਗਾ ਆ। ਇਹ ਨਾ ਤੁਸੀਂ ਸੋਚੋ ਵੀ ਜੇ ਅਮਰੀਕਾ ਕੈਨੇਡਾ ਇਸ ਵੇਲੇ ਤੁਹਾਡੀ ਸਪੋਰਟ ਕਰ ਰਿਹਾ, ਬਹੁਤ ਸਾਰੀਆਂ ਕਮਿਊਨਿਟੀਆਂ ਜਿਨ੍ਹਾਂ ਨੇ ਅਮਰੀਕਾ ਨੇ ਕੈਨੇਡਾ ਨੇ ਜਿਨ੍ਹਾਂ ਨੂੰ ਵਰਤ ਕੇ ਟਾਇਲਟ ਪੇਪਰ ਵਾਂਗ ਪਰੇ ਸਿੱਟਿਆ। ਤੁਹਾਨੂੰ ਐਗਜ਼ਾਮਪਲ ਮੈਂ ਦੇ ਦਿੰਦਾ ਕੁਰਦ ਲੋਕਾਂ ਦੀ, ਕੁਰਦਿਸਤਾਨ ਜਿਹੜੇ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਇਰਾਕ ਦੇ ਵੇਲੇ ਵੀ ਤੁਸੀਂ ਸਾਡਾ ਸਾਥ ਦਿਓ ਜੀ। ਤੁਸੀਂ ਦੇਖਿਆ ਹੋਣਾ ਵੀ ਜਿਹੜੀਆਂ ਕੁਰਦ ਬੀਬੀਆਂ ਬੜੀਆਂ ਜਵਾਨ, ਉਹ ਬੀਬੀਆਂ ਦੀ ਜਿਹੜੀ ਫੌਜ ਸੀਗੀ, ਮੁੜ ਕੇ ਜਦੋਂ ਸਾਰਾ ਕੁਝ ਹੋ ਗਿਆ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਵਿਚਾਰਿਆਂ ਨੂੰ। ਉੱਥੇ ਦੇਖ ਲਓ ਸ਼੍ਰੀਲੰਕਾ ਦੇ ਵਿੱਚ, ਟੋਰਾਂਟੋ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ LTT ਵਾਲੇ ਆ ਤਾਮਿਲ ਜਿਹੜੇ ਆ 25-30 ਹਜ਼ਾਰ ਦੇ ਕਰੀਬ ਰਹਿੰਦੇ ਆ, ਉਹਨਾਂ ਦੀ ਸਪੋਰਟ ਕਰਦੇ ਸੀ। ਜਦੋਂ ਉਹ ਮੂਵਮੈਂਟ ਖਤਮ ਹੋ ਗਈ, ਉਹ ਕੁਸਕਦੇ ਤੱਕ ਨਹੀਂ। ਉੱਥੇ ਤੁਹਾਡੇ ਸਾਹਮਣੇ ਆ ਤਾਂ ਜਿਹੜੇ ਤਾਮਿਲ ਜਿਹੜੇ ਉਹ ਦੇਖ ਲਓ। ਬਾਕੀ ਤੁਸੀਂ ਅਫਗਾਨਿਸਤਾਨ 'ਚ ਦੇਖ ਲਓ, ਜਿਹੜੇ ਲੋਕ ਤਾਲੀਬਾਨ ਦੇ ਅਗੇਂਸਟ ਲੜੇ, ਜਿਨ੍ਹਾਂ ਦੀਆਂ ਜਾਨਾਂ ਗਈਆਂ, ਜਦੋਂ ਇਹ ਛੱਡ ਕੇ ਆਏ ਉਹ ਤਾਲੀਬਾਨ ਵਾਲੇ ਰਾਜ ਤੇ ਆ ਗਏ। ਉਹਨਾਂ ਨੇ ਹੁਣ ਫੇਰ ਉਹਨਾਂ ਦੀ ਇਹੀ ਤੇਈ ਫੇਰੀ ਪਈ ਹੈਗੀ ਆ। ਸੋ ਤੁਸੀਂ ਇਹ ਨਾ ਸੋਚੋ ਵੀ ਤੁਹਾਡੇ ਸਾਥ 'ਚ ਰਹਿਣਾ ਆ। ਨਾਲੇ ਇਹ ਵੀ ਮੈਂ ਗੱਲ ਕਲੀਅਰ ਕਰਦਾ, ਹਰ ਵਾਰ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਇੰਡੀਆ ਨੂੰ ਤੋੜਨ ਦੇ ਹੱਕ ਵਿੱਚ ਨਹੀਂ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਬਹੁਤ ਵਾਰ ਬਿਆਨ ਦਿੱਤੇ ਆ ਵੀ ਅਸੀਂ ਯੂਨਾਈਟਿਡ ਇੰਡੀਆ ਦੇ ਹੱਕ ਦੇ ਵਿੱਚ ਹੈਗੇ ਆ। ਪਤਾ ਨਹੀਂ ਆਪਾਂ ਕਿਹੜੇ ਭੁਲੇਖੇ ਦੇ ਵਿੱਚ ਤੁਰੇ ਫਿਰਦੇ ਹੈਗੇ ਆ। ਜਿਹੜੀ ਚੀਜ਼ ਹੈਗੀ ਆ, ਜਿੱਥੇ ਤੁਹਾਡੀ ਸਪੋਰਟ ਹੋ ਰਹੀ ਆ, ਤੁਸੀਂ ਐਜ਼ ਏ ਵਿਕਟਮ ਤੁਹਾਨੂੰ ਸ਼ੋਅ ਕਰ ਰਿਹਾ, ਤਾਂ ਤੁਸੀਂ ਐਜ਼ ਏ ਵਿਕਟਮ ਇਹ ਬਣੋ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਆ ਵੀ ਜਿੰਨੇ ਵੀ ਆਪਣੇ ਭੈਣ ਭਰਾ ਆ ਜਿਹੜੇ ਉਦਾਂ ਦੀਆਂ ਹਰਕਤਾਂ ਕਰਦੇ, ਉਹਨਾਂ ਨੂੰ ਉਸ ਗੱਲ ਤੋਂ ਠਾਈਏ। ਕੋਈ ਇਹ ਨਹੀਂ ਹੈ ਵੀ ਇੱਕ ਅੱਧੀ ਜਥੇਬੰਦੀ ਨੇ 5-7 ਸਾਲਾਂ ਤੋਂ ਰੌਲਾ ਪਾ ਲਿਆ ਤੇ ਬਸ ਜੀ ਉਹੀ ਕਰ ਰਹੀ ਆ। 40 ਸਾਲਾਂ ਤੋਂ ਸਿੱਖ ਬਹੁਤ ਜਥੇਬੰਦੀਆਂ ਜਿਹੜੀਆਂ ਆ ਇੱਥੇ ਲੱਗੀਆਂ ਹੋਈਆਂ ਆਪਣੇ ਲੈਵਲ ਦੇ ਉੱਤੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਜੋ ਇੰਡੀਆ ਦੀ ਸਰਕਾਰ ਚਾਹੁੰਦੀ ਆ ਸਿੱਖਾਂ ਨੂੰ ਸ਼ੋਅ ਕਰਨਾ ਵੀ ਇਹ ਜੀ ਵਾਇਲੈਂਟ ਹੈਗੇ ਆ, ਇੱਥੇ ਹਿੰਦੂਆਂ ਨੂੰ ਖਤਰਾ, ਤੇ ਉਹਨਾਂ ਨੇ ਸ਼ਰਾਰਤ ਕਰਨੀ ਆ। ਤੇ ਇਹ ਆਪਾਂ ਕੋਈ ਹਰਜੋਤ ਸਿੰਘ ਜੀ ਕਿੱਡੇ ਵੱਡੇ ਪੱਧਰ ਦੇ ਤੇ ਉਹ ਖਬਰ ਜਿਹੜੀ ਉੱਥੇ ਚੱਲ ਰਹੀ ਆ, ਉੱਥੇ ਯਾਰੇ ਸਿੱਖਾਂ ਦੇ ਦੁਆਰਾ ਜਿਹੜਾ ਆ ਉਹ ਹਮਲਾ ਕਰ ਦਿੱਤਾ ਗਿਆ ਹਿੰਦੂਆਂ ਦੇ ਉੱਤੇ। ਤੁਸੀਂ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਗਏ, ਤੁਸੀਂ ਤਾਂ ਉਹਨਾਂ ਦੀਆਂ ਗੱਲਾਂ ਦਾ ਜਿਹੜਾ ਉਹ ਸ਼ਿਕਾਰ ਬਣ ਗਏ। ਉਹ ਭਾਈ ਜਿਹੜੇ ਵੀ ਤੁਸੀਂ ਇਸ ਪਾਸੇ ਵੱਲ ਨੂੰ ਆ ਧਿਆਨ ਜਿਹੜਾ ਉਹ ਦਿਓ, ਅਕਲ ਨੂੰ ਹੱਥ ਮਾਰੋ। ਜਿਹੜੇ ਉਹਨਾਂ ਦੇ ਮੁੱਤਬਰ ਲੀਡਰ ਬਣੇ ਨੇ ਉਹਨਾਂ ਨੂੰ ਵੀ ਭਾਈ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ। ਤੁਸੀਂ ਆਪਣੇ ਜਿਹੜੇ ਕਾਰਕੁਨ ਆ ਉਹਨਾਂ ਨੂੰ ਥੋੜਾ ਸਮਝਾਓ ਕਿੱਥੇ ਕੀ ਕਰਨਾ ਆ, ਕਿਵੇਂ ਕਰਨਾ ਆ, ਕਿਹੜੀ ਚੀਜ਼ ਜਿਹੜੀ ਉਹ ਕਰਨੀ ਆ। ਹਾਂ, ਇਹ ਆਪਾਂ ਗੱਲਾਂ ਸੁਣਦੇ ਆ, ਨਹੀਂ ਜੀ ਆਪਾਂ ਡਰਦੇ ਨਹੀਂ, ਠੀਕ ਆ, ਉਹ ਗੱਲ ਤੁਹਾਡੀ ਠੀਕ ਆ, ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੁਹਾਨੂੰ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ। ਕਿਸੇ ਦੇ ਧਾਰਮਿਕ ਥਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਤੁਸੀਂ ਕਰੋਗੇ, ਚਾਹੇ ਲੜਾਈ ਉਹਨੇ ਵੀ ਸ਼ੁਰੂ ਕੀਤੀ ਹੋਵੇ, ਚਾਹੇ ਉਹਨਾਂ ਦੇ ਦੁਆਰਾ ਧੱਕਾ ਮੁੱਕੀ ਸ਼ੁਰੂ ਕੀਤੀ ਗਈ ਆ, ਜੋ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਹੀ ਹੋਇਆ। ਸ਼ੁਰੂਆਤ ਉਹਨਾਂ ਦੁਆਰਾ ਕੀਤੀ ਗਈ, ਬਾਅਦ ਦੇ ਵਿੱਚ ਉਹਨਾਂ ਨੇ ਕੁੱਟਿਆ, ਨੋ ਡਾਊਟ, ਪਰ ਫਿਗਰ ਕਿਹਦੀ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਆ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਝੂਠ ਨੂੰ ਜਿਹੜਾ ਉਹਨਾਂ ਨੇ ਪ੍ਰਚਾਰ ਦੇਣਾ। ਉਹਨਾਂ ਨੂੰ ਤਾਂ ਪ੍ਰੋਪੇਗੈਂਡਾ ਦਾ ਐਡਾ ਵੱਡਾ ਟੂਲ ਮਿਲ ਗਿਆ ਵੀ ਰਹਿ ਰੱਬ ਦਾ ਨਾਂ। ਕਿਸੇ ਨੇ ਇਹ ਥੋੜੀ ਗੱਲ ਕਰਨੀ ਵੀ ਲੱਖਾਂ ਹੀ ਜਿਹੜੀਆਂ ਆ ਇਹ ਮੀਲਸ ਇਹਨਾਂ ਨੇ ਜਿਹੜੀਆਂ ਲੋਕਾਂ ਨੂੰ, ਸੰਗਤਾਂ ਨੂੰ ਲੰਗਰ ਜਿਹੜਾ ਉਹ ਛਕਾਇਆ, ਵੀ ਮਿਲੀਅਨਸ ਆਫ ਡਾਲਰ ਦਾ ਇਕਨੋਮੀ ਦੇ ਵਿੱਚ ਯੋਗਦਾਨ ਪਾਤਾ ਉਸ ਸਿਟੀ ਦੇ ਵਿੱਚ। ਇਹਨਾਂ ਨੇ ਕਿਸੇ ਨੇ ਨਹੀਂ ਇਹ ਗੱਲ ਕਰਨੀ। ਹੁਣ ਇੱਕ ਹੀ ਗੱਲ ਹੋਣੀ ਆ ਵੀ ਹਿੰਦੂ ਸਭਾ ਦੇ ਉੱਤੇ ਜੀ ਉਹਨਾਂ ਦੇ ਦੁਆਰਾ ਹਮਲਾ ਕਰ ਦਿੱਤਾ ਗਿਆ, ਜਦ ਕਿ ਉਹਨਾਂ ਦੇ ਦੁਆਰਾ ਲੜਾਈ ਨੂੰ ਸ਼ੁਰੂ ਕੀਤਾ ਗਿਆ। ਫਿਰ ਤੁਸੀਂ ਦੇਖੋ ਵੀ ਭਾਸ਼ਣ ਉਸ ਤੋਂ ਬਾਅਦ ਕਿੱਦਾਂ ਦਾ ਉਹਨਾਂ ਨੇ ਉੱਥੇ ਦੇ ਪੁਜਾਰੀ ਨੇ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਉਹ ਗੁਰੂ ਘਰ ਨੂੰ ਜਿਹੜਾ ਉਹ ਘਰਾਓ ਕਰਨ ਚਲੇ ਗਏ। ਕੱਲ ਅਸੀਂ ਉੱਥੇ ਯੂਬਾ ਸਿਟੀ ਨਗਰ ਕੀਰਤਨ ਸੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਿੰਦੂ ਪਰਿਵਾਰ ਉੱਥੇ ਆਏ ਸੀ। ਨਾ ਉੱਥੇ ਕਿਸੇ ਨੇ ਉਹਨਾਂ ਨੂੰ ਤੰਗ ਕੀਤਾ, ਨਾ ਉੱਥੇ ਕਿਸੇ ਨੂੰ ਉਹਨਾਂ ਨੂੰ ਸਵਾਲ ਕੀਤਾ। ਭਾਰਤ ਦੇ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਮੱਥਾ ਆ, ਸਟੇਟ ਦੇ ਨਾਲ ਮੱਥਾ ਆ। ਹਾਂ, ਉਹਦੇ ਖਿਲਾਫ ਜਿਹੜੀ ਲੋਕੀ ਆਪੋ ਆਪਣਾ ਜਿਹੜਾ ਉਹ ਭਾਸ਼ਣ ਦੇ ਰਹੇ ਸੀ, ਬਿਆਨਬਾਜ਼ੀਆਂ ਕਰ ਰਹੇ ਸੀ, ਨਾਰੇ ਲਾ ਰਹੇ ਸੀ, ਉਤੋਂ ਕਿਸੇ ਨੂੰ ਕੋਈ ਹਰਜ ਨਹੀਂ ਸੀਗਾ। ਤੇ ਇਹ ਮੁੱਦਾ ਕਿਹੜੇ ਪਾਸੇ ਵੱਲ ਨੂੰ ਜਿਹੜਾ ਇਹ ਤੁਰ ਜਾਣਾ ਹੈ। ਸੋ ਬਰੈਂਪਟਨ ਦੇ ਵਿੱਚ ਜੋ ਇਹ ਵਾਪਰਿਆ, ਇਹ ਮੰਦਭਾਗੀ ਗੱਲ ਆ। ਤੇ ਜਿਹੜੇ ਲੋਕ ਪ੍ਰੋਟੈਸਟ ਕਰਨ ਦੇ ਲਈ ਜਿਹੜੇ ਇੰਡੀਅਨ ਕੌਂਸੂਲੇਟ ਦਾ ਆ, ਉਹਦਾ ਜੀ ਵੱਧ ਕੇ ਜਿਹੜਾ ਉਹ ਤੁਸੀਂ ਪ੍ਰੋਟੈਸਟ ਕਰੋ, ਪਰ ਧਿਆਨ ਦੇਖਣਾ ਪੈਣਾ ਵੀ ਲੋਕੇਸ਼ਨ ਉਹ ਜਾਣਬੁੱਝ ਕੇ ਤੁਹਾਨੂੰ ਇਨਸਾਈਟ ਕਰ ਰਹੇ ਆ, ਜਾਣਬੁੱਝ ਕੇ ਤੁਹਾਡੇ ਤੋਂ ਭੜਕੀਲੀ ਚੀਜ਼ ਕਰਵਾ ਰਹੇ ਆ, ਤੇ ਤੁਸੀਂ ਉਸ ਦਾ ਸ਼ਿਕਾਰ ਨਾ ਬਣੋ। ਸੰਜਮ ਚ ਰਹਿ ਕੇ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਕੰਮ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਜੀ। ਸੋ ਬਿਲਕੁਲ, ਜੇ ਆਪਾਂ ਜਿੱਥੇ
ਕਿਸੇ ਵੀ ਨਾਲ ਧੱਕਾ ਹੁੰਦਾ ਆ, ਮਿਨੋਰਿਟੀ ਦੇ ਨਾਲ, ਸਿੱਖਾਂ ਨਾਲ ਧੱਕਾ ਹੁੰਦਾ, ਆਪਾਂ ਇੰਡੀਆ ਗਵਰਨਮੈਂਟ ਦੇ ਅਗੇਂਸਟ ਬੋਲਦੇ ਆ, ਤੇ ਜੇ ਆਪਣੀ ਗਲਤੀ ਕਰੂਗੇ ਤੇ ਅਸੀਂ ਉਹਨਾਂ ਦੇ ਅਗੇਂਸਟ ਵੀ ਬੋਲਾਂਗੇ। ਇਹ ਬਹੁਤ ਮਾੜੀ ਗੱਲ ਹੋਈ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਜਿਹੜੇ ਲੋਕ ਇਨਵੋਲਵ ਆ ਉਹਨਾਂ ਨੂੰ ਉੱਥੇ ਦੇ ਲੋਕਲ ਗੁਰੂ ਘਰ, ਉੱਥੇ ਦੀਆਂ ਸਿੱਖ ਜਥੇਬੰਦੀਆਂ, ਉਹਨਾਂ ਨੂੰ ਪੁੱਛਣਾ ਚਾਹੀਦਾ ਤੇ ਪੂਰੀ ਇਨਵੈਸਟੀਗੇਟ ਕਰਨੀ ਚਾਹੀਦੀ ਵੀ ਭਈ ਇਹ ਗੱਲ ਇੱਥੇ ਤੱਕ ਕਿਉਂ ਆਪੜੀ। ਰੌਲਾ ਤਾਂ ਸਾਨੂੰ ਇਹ ਪਾਉਣਾ ਚਾਹੀਦਾ ਸੀ ਵੀ ਜੇ ਕੈਨੇਡਾ ਦੀ ਸਰਕਾਰ ਨੇ ਕਿਹਾ ਵੀ ਇੰਡੀਆ ਦਾ ਜਿਹੜਾ ਹੋਮ ਮਿਨਿਸਟਰ ਸ਼ਰੇਆਮ ਇਨਵੋਲਵ ਆ, ਇੱਥੇ ਦਾ ਕੌਂਸਲੇਟ, ਇੱਥੇ ਦਾ ਅੰਬੈਸਡਰ, ਇੱਥੇ ਦੇ ਗਾਹਾਂ ਪੂਰਾ ਸਟਾਫ, ਤੇ ਉੱਥੇ 15-20 ਹਜ਼ਾਰ ਦਾ ਇਕੱਠ ਹੋ ਕੇ ਡਾਊਨਟਾਊਨ ਵੈਨਕੂਵਰ ਜਾਂ ਡਾਊਨਟਾਊਨ ਟੋਰਾਂਟੋ ਚ ਹੁੰਦਾ ਵੀ ਜੀ ਇਹ ਉੱਥੇ ਦੇ ਜਿਹੜਾ ਮੋਸਟ ਵਾਂਟਡ ਲਿਸਟ ਚ ਪਾਇਆ ਜਾਵੇ, ਜੇ ਸੱਚਮੁੱਚ ਹੀ ਇਹ ਆ। ਉਹ ਕਿਸੇ ਨੇ ਨਾਂ ਨਹੀਂ ਲਿਆ, ਤੁਸੀਂ ਚੱਕ ਕੇ ਮੰਦਿਰ ਦੇ ਉਲਟ ਚੱਲ ਗਏ ਹੈਗੇ। ਸੌਰੀ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਮੰਦਿਰ ਦੇ ਉਲਟ, ਵੀ ਤੁਸੀਂ ਉੱਥੇ ਕੌਂਸਲੇਟ ਦੇ ਉਲਟ ਚੱਲ ਗਏ ਮੰਦਿਰ ਦੇ ਵਿੱਚ। ਹਾਂ ਠੀਕ ਆ, ਜਿੱਥੇ ਕਿਤੇ ਹੋਰ ਕੌਂਸਲੇਟ ਦਾ ਤੁਸੀਂ ਵਿਰੋਧ ਕਰਨਾ ਹੈ, ਕੌਂਸਲੇਟ ਆਫਿਸ ਕਰੋ, ਪਰ ਕਿਉਂ ਧਾਰਮਿਕ ਜਗ੍ਹਾ ਦੇ ਉੱਤੇ ਜਾ ਕੇ ਕਰਦੇ ਆ? ਉਹਦਾ ਰਿਜ਼ਲਟ ਕੀ ਨਿਕਲਿਆ? ਅਗਲਿਆਂ ਨੇ ਉੱਥੇ ਅਨਾਉਂਸ ਕਰਕੇ ਮਾਲਟਨ ਗੁਰੂ ਘਰ ਘੇਰ ਲਿਆ। ਉੱਥੇ ਹੁਣ ਆ ਰਿਹਾ ਵੀ ਉਹਨੀ ਗਾਲਾਂ ਕੱਢੀਆਂ ਜੀ ਲਾਰੈਂਸ ਬਿਸ਼ਨੋਈ ਦੇ ਜਿਹੜੇ ਹੱਕ ਦੇ ਵਿੱਚ ਨਾਰੇ। ਸੋ ਗੱਲ ਕੀ ਹੋਣੀ ਹੈ? ਲੜਾਈ ਝਗੜਾ ਵਧਣਾ। ਜੋ ਭਾਰਤ ਦੀ ਸਰਕਾਰ ਕਹਿਣਾ ਚਾਹੁੰਦੀ ਆ ਵੀ ਦੇਖੋ ਜੀ ਇਹ ਵਾਇਲੈਂਟ ਲੋਕ ਆ, ਇਹਨਾਂ ਨੇ ਜਹਾਜ਼ ਸਿੱਟਿਆ, ਇਹਨਾਂ ਨੇ ਆਹ ਕੀਤਾ, ਉਹੀ ਕੁਝ ਇਹ ਕਰ ਰਹੇ ਆ। ਭਾਈ ਇਹ ਹੱਥ ਜੋੜ ਕੇ ਬੇਨਤੀ ਆ, ਇਹ ਜਿਹੜੇ ਵੀ ਲੋਕ ਇਦਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਚੁੱਪ ਕਰਕੇ ਬਿਠਾ ਲਓ, ਭਈ ਇਹ ਕੰਮ ਨਾ ਕਰੋ। ਜੋ ਇਸ ਟਾਈਮ ਤੁਹਾਡੇ ਨਾਲ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਛੱਡ ਕੇ ਸਰਕਾਰਾਂ ਤੁਹਾਡੇ ਹਾਂ ਦਾ ਜਿਹੜਾ ਨਾਰਾ ਮਾਰ ਰਹੀਆਂ ਆ, ਉਹਨਾਂ ਨੂੰ ਮਾਫੀ ਮੰਗਣੀ ਪਵੇ। ਕੈਨੇਡਾ ਦਾ ਜਿਹੜਾ ਓਪੋਜੀਸ਼ਨ ਲੀਡਰ ਆ ਸ਼ਰੇਆਮ ਉਹਨੂੰ ਬਿਆਨ ਦੇ ਦਿੱਤਾ ਵੀ ਆਹ ਕੀ ਹੋਇਆ, ਇਹ ਬਹੁਤ ਮਾੜੀ ਗੱਲ ਆ, ਧਾਰਮਿਕ ਸਥਾਨ ਤੇ ਹੋਇਆ। ਉਹਦਾ ਦੀਵਾਲੀ ਛੱਡ ਕੇ ਹਟਿਆ ਸੀਗਾ ਇਸ ਪ੍ਰੈਸ਼ਰ ਦੇ ਦਬਾਅ ਦੇ ਵਿੱਚ ਵੀ ਉਹਨਾਂ ਦੇ ਜਿਹੜਾ ਹੋਮ ਮਿਨਿਸਟਰ ਸਰਕਾਰ ਜਿਹੜੀ ਆ ਉੱਥੇ ਦੀ ਕਿਸ ਤਰੀਕੇ ਨਾਲ ਇੱਥੇ ਕੈਨੇਡੀਅਨਸ ਨੂੰ ਮਾਰ ਰਹੀ ਆ, ਤੇ ਤੁਸੀਂ ਇੱਥੇ ਜਿਹੜਾ ਉਹ ਕੀ ਕੰਮ ਕਰਤਾ, ਪਾਸਾ ਹੀ ਪਲਟ ਦਿੱਤਾ ਜੀ। ਸੋ ਬਹੁਤ ਮਾੜੀ ਗੱਲ ਹੋਈ ਆ, ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਗਾਹਾਂ ਨੂੰ ਵੀ ਜਿੱਥੇ ਕਿਤੇ ਕੋਈ ਵਿਰੋਧ ਕਰਨਾ ਆ ਉੱਥੇ ਕਰੋ, ਪਰ ਨਾ ਗਾਲਾਂ ਕੱਢੋ, ਨਾ ਇਹ ਕੁੱਟਮਾਰ ਵਾਲਾ ਕੋਈ ਮਾਹੌਲ ਹੋਣਾ ਚਾਹੀਦਾ। ਕਿਸੇ ਵੀ ਧਾਰਮਿਕ ਸਥਾਨ ਦੀ ਜਗ੍ਹਾ ਦੇ ਉੱਤੇ ਕੋਈ ਵੀ ਜਿਹੜਾ ਆ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਹੈਗਾ। ਇਹ ਬਹੁਤ ਮਾੜੀ ਗੱਲ ਹੈਗੀ ਆ। ਐਗਜ਼ਾਮਪਲਾਂ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਿਹੜੀ ਕਮਿਊਨਿਟੀ ਦੇ ਨਾਲ ਬਾਹਰਲੀਆਂ ਸਰਕਾਰਾਂ ਨੇ ਸਪੋਰਟ ਕਰਨ ਦਾ ਵਾਅਦਾ ਕੀਤਾ ਸੀ, ਬਾਅਦ ਦੇ ਵਿੱਚ ਕਿੱਥੇ ਸਿੱਟੇ ਹੈਗੇ ਆ। ਸੋ ਸਾਡੇ ਨਾਲ ਵੀ ਭੁਲੇਖੇ 'ਚ ਨਾ ਰਹਿਣ ਵੀ ਖੌਰੇ ਅੱਜ ਉਹ ਆਪਣੇ ਨਾਲ ਆ, ਉਹਨਾਂ ਨੇ ਇਵੈਂਚੁਅਲੀ ਇਹੀ ਦੇਖਣਾ ਵੀ ਉਹਨਾਂ ਨੂੰ ਬੈਨੀਫਿਟ ਕਿੱਦਾਂ ਜਿਹੜਾ ਉਹ ਹੋਣਾ ਆ। ਚਾਹੇ ਇਹ ਸਾਰਾ ਮਾਮਲਾ ਕੋਈ ਕਹਿੰਦਾ ਵੀ ਬ੍ਰਿਕ ਨੂੰ ਤੋੜਨ ਨੂੰ ਲੈ ਕੇ ਆ, ਕੋਈ ਕਹਿੰਦਾ ਵੀ ਚਾਈਨਾ ਨੂੰ ਨੱਥ ਪਾਉਣ ਨੂੰ ਜਿਹੜਾ ਉਹ ਲੈ ਕੇ ਆ। ਇਹਨਾਂ ਨੇ ਵਰਤ ਕੇ ਜੇ ਉਹ ਉਹਨਾਂ ਦੇ ਦਾਅ ਦੇ ਵਿੱਚ ਆ ਜਾਂਦੇ, ਅਗਲਿਆਂ ਨੇ ਕਰ ਦੇਣਾ। ਉਹਨਾਂ ਨੇ ਤਾਂ ਇੰਟਰਨਲੀ ਵੀ ਉੱਥੇ ਸਰਕਾਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਨੂੰ ਥੋੜਾ ਪ੍ਰਮੋਟ ਕੀਤਾ, ਵੇਖਿਆ ਹੀ ਆ ਆਪਾਂ, ਉਹ ਕਿੰਨੀ ਵਾਰ ਇੱਥੇ ਆ ਕੇ ਜਿਹੜਾ ਉਹ ਗਿਆ ਆ, ਕਿੱਦਾਂ ਜਿਹੜਾ ਉਹ ਸਾਰਾ ਕੁਝ ਹੋ ਰਿਹਾ ਵੀ ਉਹ ਇੰਟਰਨਲੀ ਵੀ ਐਕਸਟਰਨਲੀ ਵੀ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਸਿੱਖਾਂ ਨੂੰ ਇਸ ਮੌਕੇ ਦਾ ਫਾਇਦਾ ਲੈ ਲੈਣਾ ਚਾਹੀਦਾ ਜਿੰਨਾ ਮਿਲਦਾ ਹੈ। ਜਿਹੜੀਆਂ ਚੀਜ਼ਾਂ ਇਦਾਂ ਦੇ ਬਿੱਲ ਪਾਸ ਹੋ ਜਾਂਦੇ ਆ ਉਹ ਤੁਸੀਂ ਕਰਾਓ, ਕੋਈ ਹੋਰ ਸਖਤੀਆਂ ਜਿਹੜੀਆਂ ਹੋ ਸਕਦੀਆਂ ਉਹ ਚੀਜ਼ ਨੂੰ ਕਰਾਓ, ਉਹਨਾਂ ਦਾ ਪਰਦਾਫਾਸ਼ ਜਿੰਨਾ ਕਰਵਾ ਸਕਦੇ ਆ ਉਹ ਚੀਜ਼ ਜਿਹੜੀ ਉਹ ਕਰਵਾਓ। ਹਾਂ, ਜੇ ਆਪਾਂ ਨੂੰ ਆਪਣਾ ਉਹ ਚੀਜ਼ ਮਿਲ ਜਾਂਦੀ, ਉਹ ਸਾਥ ਦੇ ਦਿੰਦੇ ਆ ਤਾਂ ਜੀ ਸਦਕੇ ਆ, ਪਰ ਇਹਨਾਂ ਦੀ ਆਸ ਤੇ ਨਾ ਬੈਠੇ ਰਹੋ ਵੀ ਖੌਰੇ ਸਾਰਾ ਕੁਝ ਇਹਨਾਂ ਨੇ ਤੁਹਾਨੂੰ ਜਿਹੜਾ ਉਹ ਕਰਕੇ ਦੇਣਾ ਆ। ਜੇ ਉਹ ਤੁਹਾਨੂੰ ਵਰਤ ਰਿਹਾ, ਤੁਸੀਂ ਵੀ ਇਹਨਾਂ ਨੂੰ ਵਰਤੋ। ਇਹ ਜਿਹੜੀ ਮੁੱਖ ਦੀ ਗੱਲ ਆ ਵੀ ਉਹ ਤੁਹਾਨੂੰ ਯੂਜ਼ ਕਰ ਰਹੇ ਆ, ਤਾਂ ਜੇ ਇੱਥੇ ਦੀਆਂ ਸਰਕਾਰਾਂ ਉਹ ਤੁਹਾਡਾ ਹੁਣ ਸਾਥ ਦੇ ਰਹੀਆਂ, ਤੁਸੀਂ ਵੀ ਉਹਨਾਂ ਨੂੰ ਵਰਤ ਕੇ ਆਪਣੇ ਜਿੰਨੇ ਕੰਮ ਕਰਾ ਸਕਦੇ ਆ ਉਹਨਾਂ ਨੂੰ ਜਿਹੜਾ ਉਸ ਪਾਸੇ। ਰਿਜ਼ਲਟ ਕੀ ਹੋਇਆ ਵੀ ਉਹਨੇ 4 ਬੰਦੇ ਅਰੈਸਟ ਕਰ ਲਏ, ਹੁਣ 4 ਪੱਗਾਂ ਵਾਲੇ ਆ, ਉਹ ਸਾਰਿਆਂ ਦਾ ਜਲੂਸ ਕੱਢਣਾ ਆ ਉਹਨਾਂ ਨੇ, ਇੰਡੀਆ ਦੀ ਸਰਕਾਰ ਨੇ। ਤੁਸੀਂ ਦੇਖੋ ਵੀ ਉਸ ਗੱਲ ਨੂੰ ਉਰੇ ਵੀ ਵਰਤਣਾ ਆ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗਿਆਂ ਨੇ, ਕੋਨਾ ਵਰਗਿਆਂ ਨੇ ਵਰਤਣਾ ਆ। ਉਹਨਾਂ ਨੇ ਕਹਿਣਾ ਜੀ ਦੇਖ ਲਓ ਜੀ, ਤੁਸੀਂ ਟ੍ਰਾਂਸਲੇਸ਼ਨ ਡਿਪਰੈਸ਼ਨ ਦੀ ਗੱਲ ਕਰਦੇ ਆ, ਮੰਦਿਰਾਂ ਦੇ ਵਿੱਚ ਜਾ ਕੇ ਇਹ ਲੜਦੇ ਆ। ਇਹਨਾਂ ਨੇ ਜਿਹੜਾ ਉਹ ਕੁੱਟਿਆ, ਤੁਸੀਂ ਦੇਖੋ ਵੀ ਇਹਦਾ ਨੈਗੇਟਿਵ ਇਫੈਕਟ ਜਿਹੜਾ ਪਾਸੇ ਨੂੰ ਜਿਹੜਾ ਚਲ ਜਾਣਾ। ਇਸ ਨੂੰ ਹੁਣ ਜਲਦੀ ਤੋਂ ਜਲਦੀ ਜਿਹੜਾ ਉਹ ਠੰਡਿਆ ਕਰਨ ਦੀ ਜਿਹੜੀ ਉਹ ਇਸ ਟਾਈਮ ਕਵਾਇਦ ਆ, ਸਿੱਖ ਕੌਮ ਨੂੰ ਜਿਹੜੀ ਉਹ ਕਰਨ ਦੀ ਜਿਹੜੀ ਉਹ ਲੋੜ ਹੈਗੀ। ਸੋ ਬਿਲਕੁਲ। ਸੋ ਇਹਦਾ ਰਿਜ਼ਲਟ ਕੀ ਹੋਇਆ? 34 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਲੈਟਰ ਲਿਖ ਕੇ ਕੈਨੇਡਾ ਦੀ ਸਰਕਾਰ ਨੂੰ ਦਿੱਤਾ ਆ, ਜਿਨ੍ਹਾਂ ਦੇ ਵਿੱਚ ਵੈਨਕੂਵਰ ਦਾ ਇੱਕ ਗੁਰਦੁਆਰਾ ਵੀ ਆ, ਗੁਰੂ ਘਰ ਵੀ ਆ। ਉਹਦੇ ਚ ਪਈ ਜੀ ਜਿਹੜੇ ਖਾਲਿਸਤਾਨ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਲੋਕ ਆ ਉਹਨਾਂ ਤੇ ਬੈਨ ਲੱਗਣਾ ਚਾਹੀਦਾ, ਬੈਨ ਖਾਲਿਸਤਾਨ ਇਨ ਕੈਨੇਡਾ। ਤੇ ਉਹਨਾਂ ਨੇ ਪਟੀਸ਼ਨ ਵੀ ਸ਼ੁਰੂ ਕਰਤੀ ਆ, ਤੇ ਕੁਝ ਘੰਟਿਆਂ 'ਚ 10,000 ਸਾਈਨ ਵੀ ਹੋ ਗਏ ਆ ਕੈਨੇਡਾ ਦੇ ਵਿੱਚ। ਸੋ ਆਪਾਂ ਪੰਜਾਬੀ ਰੇਡੀਓ USA ਤੇ ਬਿਲਕੁਲ ਸਹੀ ਖਬਰ ਦਿੰਦੇ ਆ, ਜੋ ਕੁਝ ਵਾਪਰਿਆ ਉਹੀ ਦੱਸਣਾ ਆ, ਵਨ ਸਾਈਡਡ ਨਹੀਂ ਦੇਣੀ ਹੈਗੀ। ਸੋ ਸਾਰਿਆਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਜਿੰਦਾਬਾਦ ਮੁਰਦਾਬਾਦ ਤੋਂ ਕੁਝ ਮਹੀਨੇ ਚੁੱਪ ਰਹੋ। ਜੋ ਕੁਝ 2 ਜਿਹੜੇ ਮੇਨ ਬਿੱਲ ਹੈਗੇ ਆ ਸਾਡੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ, ਟ੍ਰਾਂਸਨੈਸ਼ਨਲ ਆਪਰੇਸ਼ਨ ਵਾਲਾ ਬਿੱਲ ਜਿਹੜਾ ਆ, ਤੇ ਅਮਰੀਕਾ ਦੇ ਵਿੱਚ ਵੀ,
ਸੋ ਬਹੁਤ ਸਾਰੇ ਲੋਕ ਕਹਿੰਦੇ ਯਾਰ ਇਹਦਾ ਫਾਇਦਾ ਕੀ ਹੋਊਗਾ। ਫਾਇਦਾ ਇਹਦਾ ਇਹ ਹੋਣਾ ਵੀ 10 ਸਾਲ ਤੱਕ ਦੀ ਵੀ ਸਜ਼ਾ ਆ ਜੇ ਤੁਹਾਨੂੰ ਕੋਈ ਇਨਡਾਇਰੈਕਟਲੀ ਡਰਾਉਂਦਾ ਹੈਗਾ ਤੋਂ ਸਾਬਤ ਹੋ ਜਾਏ ਵੀ ਉਹਦਾ ਕਨੈਕਸ਼ਨ ਭਾਰਤ ਸਰਕਾਰ ਦੇ ਨਾਲ ਹੈਗਾ। ਇਹ ਵੀ ਕੋਈ ਡਰਾਉਂਦਾ ਜੀ ਤੁਹਾਨੂੰ ਵੀਜ਼ਾ ਨਹੀਂ ਮਿਲਣਾ, ਤੁਸੀਂ ਆਹ ਕੀਤਾ। ਸੋ ਇਹ ਜਿਹੜਾ ਬਿੱਲ ਪਾਸ ਹੋਣਾ ਬਹੁਤ ਜ਼ਰੂਰੀ ਹੈਗਾ ਆ। ਸਿੱਖ ਜੈਨੋਸਾਈਡ ਦਾ ਬਿੱਲ ਪਾਸ ਹੋਣਾ ਜ਼ਰੂਰੀ ਆ। ਬਾਕੀ ਜਿਹੜੀ ਸਾਡੀ ਜੋ ਵੀ ਮੂਵਮੈਂਟ ਆ ਉਹ ਨਾਲ ਦੀ ਨਾਲ ਚੱਲੀ ਜਾਣੀ ਹੈਗੀ ਆ। ਸੋ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਰਦੇ ਆ ਵੀ ਭਾਰਤ ਦੀ ਸਰਕਾਰ ਉਹਨਾਂ ਦੇ ਜਿਹੜੇ ਦੁਮਛੱਲੇ ਆ ਉਹਨਾਂ ਨੇ ਕੋਸ਼ਿਸ਼ਾਂ ਕਰਨੀਆਂ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਨਾਲ ਫਸੀਏ ਤੇ ਇਹਨਾਂ ਨੂੰ ਬਦਨਾਮ ਕਰੀਏ। ਆਪਾਂ ਉਸੇ ਹੀ ਜਿਹੜੇ ਚੁੰਗਲ ਦੇ ਵਿੱਚ ਫਸ ਰਹੇ ਹੈਗੇ ਆ। ਹੁਣ ਤੁਸੀਂ ਦੇਖੋ ਵੀ ਜਦੋਂ ਹੁਣ ਇੰਨੇ 500-700 ਬੰਦਾ ਜਾਂ 1000 ਦੇ ਕਰੀਬ ਮਾਲਟਨ ਗੁਰੂ ਘਰ ਦੇ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਉੱਤੇ ਉਹਨੇ ਗਾਲਾਂ ਕੱਢੀਆਂ ਤੇ ਜੇ ਅੰਦਰੋਂ ਹੁਣ ਬੰਦੇ ਗਰਮ ਹੋਣ ਲੜਾਈ ਝਗੜਾ ਵਧਣਾ ਹੀ ਆ। ਸੋ ਇਹ ਵੀ ਲੇਟੈਸਟ ਖਬਰ ਆ ਰਹੀ ਆ ਵੀ ਕੈਨੇਡਾ ਸਰਕਾਰ ਹੋ ਸਕਦਾ ਵੀ ਕਿਸੇ ਤਰ੍ਹਾਂ ਦਾ ਵੀ ਪ੍ਰੋਟੈਸਟ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਕਰਨ ਲਈ ਬੈਨ ਕਰਨ ਜਾ ਰਹੀ ਹੈਗੀ ਆ। ਸਾਨੂੰ ਜਿਹੜੇ ਪ੍ਰੋਟੈਸਟ ਆ ਕਰਨੇ ਚਾਹੀਦੇ ਬੜੇ ਸ਼ਾਂਤਮਈ। ਬਿਲਕੁਲ ਪ੍ਰੋਟੈਸਟ ਕਰੋ, ਲੋਕੇਸ਼ਨ ਦਾ ਜਿਹੜਾ ਉਹ ਤੁਸੀਂ ਧਿਆਨ ਰੱਖੋ, ਕੌਂਸੂਲੇਟਸ ਦੇ ਬਾਹਰ ਕਰੋ। ਕੋਈ ਸਾਡੀ ਬੇਨਤੀ ਹੈਗੀ ਆ, ਇਹ ਪੂਰੀ ਸਿੱਖ ਕੌਮ ਦੀ ਬੇਨਤੀ ਆ। ਉਹ ਬਹੁਤ ਵਾਰ ਕਈਆਂ ਦੀ ਭਾਈ ਬੰਦੇ ਹੁੰਦੇ ਵੀ ਨਹੀਂ ਯਾਰ ਹੁਣ ਆਪਾਂ ਕਿਉਂ ਕਹਾਂਗੇ, ਸਾਡੇ ਨਾਰਾਜ਼ ਹੋਊਗੇ। ਸਾਡੇ ਉਲਟ ਵੀ ਬਹੁਤ ਕੁਝ ਪ੍ਰਚਾਰ ਹੁੰਦਾ ਰਿਹਾ ਪਿਛਲੇ ਸਮੇਂ, ਉਹ ਵੀ ਆਪਾਂ ਸਾਰਿਆਂ ਦਾ ਕਰਾਂਗੇ ਆਉਣ ਵਾਲੇ ਵੀ ਕੀ ਕਾਰਨ ਸੀ, ਕਾਹਤੇ ਉਹ ਸਾਡੇ ਉਲਟ ਜਿਹੜਾ ਪ੍ਰਚਾਰ ਹੋ ਰਿਹਾ ਸੀ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਖਾਲਸਤਾਨੀ ਸਮਝਦੇ ਆ ਤੇ ਸਾਡੇ ਉਲਟ ਪ੍ਰਚਾਰ ਕਰਦੇ ਸੀ ਵੀ ਜੀ ਇਹ ਸਰਕਾਰੀ ਚੈਨਲ ਹੈਗਾ ਆ, ਜਦ ਕਿ ਸਾਰਿਆਂ ਨੂੰ ਪਤਾ ਵੀ ਸਾਡੇ ਜਿਹੜੇ ਚੈਨਲ ਆ ਉਹ ਇੰਡੀਆ ਦੇ ਵਿੱਚ ਬੰਦ ਹੈਗੇ ਆ। ਜੀ ਤੋਂ ਅਸੀਂ ਚੁੱਪ ਰਹੇ ਵੀ ਕੋਈ ਨਹੀਂ, ਇਹ ਸਾਰਾ ਕੁਝ ਵਾਪਰਨ ਦੇ ਬਾਅਦ ਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ। ਸੋ ਜੋ ਕੁਝ ਵੀ ਜਿਹੜਾ ਵਾਪਰਿਆ ਆ ਉਹ ਮਾੜੀ ਗੱਲ ਆ, ਸਾਨੂੰ ਸਾਰਿਆਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਕੋਈ ਇਨਸੀਡੈਂਟ ਨਾ ਹੋਵੇ। ਹਰਜੋਤ ਸਿੰਘ ਜੀ, ਜਿਹੜੀ ਮੂਵਮੈਂਟ ਆ ਉੱਥੇ ਬਦਨਾਮ ਜਿਹੜੀ ਹੋਈ ਸੀ ਉਹ ਇਦਾਂ ਹੀ ਸੀ, ਕੈਟਾਂ ਦੇ ਜ਼ਰੀਏ ਗਲਤ ਜਿਹੜੇ ਆ ਸ਼ਰਾਰਤੀ ਅਨਸਰਾਂ ਨੂੰ ਵਿੱਚ ਵਾੜ ਕੇ ਉਹਨਾਂ ਨੇ ਪੂਰੀ ਮੂਵਮੈਂਟ ਨੂੰ ਬਦਨਾਮ ਜਿਹੜਾ ਉਹ ਕੀਤਾ। ਅੱਜ ਤੱਕ ਲੋਕ ਉਸ ਨੂੰ ਕਾਲਾ ਦੌਰ ਕਰਕੇ ਜਿਹੜਾ ਉਹ ਜਾਣਦੇ ਆ। ਇਹ ਚੀਜ਼ਾਂ ਜਿਹੜੀਆਂ ਉਹ ਕਹੀ ਜਾਂਦੇ, ਇਹ ਨਹੀਂ ਕਹਿੰਦੇ ਵੀ ਜੁਝਾਰੂ ਜਿਹੜੇ ਉਹ ਲੜੇ ਸੀਗੇ। ਹਾਂ, ਜਿਹੜੇ ਇਸ ਪਾਸੇ ਵੱਲ ਦੇ ਆ ਉਹ ਜ਼ਰੂਰ ਡੈਫੀਨੇਟਲੀ ਕਹਿੰਦੇ ਆ, ਪਰ ਆਮ ਲੋਕਾਂ 'ਚ ਉਹਨਾਂ ਨੇ ਪ੍ਰੋਪੇਗੈਂਡਾ ਇਸ ਹਿਸਾਬ ਦੇ ਨਾਲ ਕੀਤਾ। ਹੁਣ ਵੀ ਕਿਤੇ ਕੋਈ ਸ਼ਰਾਰਤੀ ਤਾਂ ਨਹੀਂ ਵਾੜੇ ਹੋਏ ਇਹਨਾਂ ਜਥੇਬੰਦੀਆਂ 'ਚ, ਇਹਨਾਂ ਜਿਹੜੇ ਕਾਰਕੁਨਾਂ ਦੇ ਵਿੱਚ ਜਿਹੜੇ ਉਹ ਇਸ ਟਾਈਮ ਲੱਗੇ ਹੋਏ ਆ, ਉਹਨਾਂ ਦੇ ਕਰਕੇ ਤਾਂ ਨਹੀਂ ਇਹ ਕੁਝ ਜਿਹੜਾ ਉਹ ਕਰਵਾਈ ਜਿਹੜਾ ਉਹ ਜਾ ਰਹੇ। ਸੋ ਭਾਈ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਦੇਖਣ ਦੀ ਲੋੜ ਆ ਤੇ ਉਹਨਾਂ ਨੂੰ ਵੀ ਜਿਹੜਾ ਠੰਡੇ ਦਿਮਾਗ ਦੇ ਨਾਲ ਸੋਚਣ ਦੀ ਲੋੜ ਆ ਵੀ ਕੀ ਜਿਹੜੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਾ ਆ। ਹਾਂ, ਕਦੇ ਗਰਮ ਬਿਆਨਾਂ ਦੀ ਲੋੜ ਹੁੰਦੀ ਹੈ, ਕਦੇ ਠੰਡੇ ਬਿਆਨਾਂ ਦੀ ਲੋੜ ਹੁੰਦੀ ਆ। ਇਹ ਜਿਹੜਾ ਤਾਲਮੇਲ ਜਿਹਾ ਬਣਾ ਕੇ ਜਿਹੜਾ ਉਹ ਚੱਲਣ ਦੀ ਤੁਹਾਨੂੰ ਲੋੜ ਪੈਣੀ ਆ। ਸੋ ਉਸ ਨੂੰ ਜਿਹੜਾ ਸੰਜਮ ਦੇ ਨਾਲ ਦੇਖ ਕੇ ਤੇ ਉਸ ਹਿਸਾਬ ਦੇ ਨਾਲ ਚੱਲੋ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਆਪਾਂ ਨੂੰ ਬਦਨਾਮੀ ਵੱਧ ਤੇ ਫਾਇਦਾ ਜਿਹੜਾ ਉਹ ਘੱਟ ਹੋਵੇ। ਸੋ ਇਹ ਮੌਕਾ ਆ, ਅਜੇ ਵੀ ਬਹੁਤ ਵਧੀਆ ਮੌਕਾ ਆ। ਸਰਕਾਰਾਂ ਤੁਹਾਡੀ ਗੱਲ ਸੁਣ ਰਹੀਆਂ, ਤੁਹਾਡੀ ਬਾਤ ਜਿਹੜੀ ਉਹ ਪਾ ਰਹੀਆਂ, ਜੋ ਤੁਹਾਡੇ ਨਾਲ ਵਾਪਰਿਆ ਆ ਉਸ ਨੂੰ ਜਿਹੜਾ ਉਹ ਦੱਸ ਰਹੀਆਂ ਆ, ਉਹ ਐਕਸਪੋਜ਼ ਕਰ ਰਹੀਆਂ ਇੰਡੀਆ ਨੂੰ। ਤੇ ਇਹੀ ਚੀਜ਼ ਹੋਣੀ ਚਾਹੀਦੀ ਆ, ਰਾਦਰ ਦੈਨ ਨੈਰੇਟਿਵ ਜਿਹੜਾ ਉਹ ਚੇਂਜ ਜਿਹੜਾ ਹੋਵੇ। ਕਿੱਡੀ ਮਾੜੀ ਗੱਲ ਆ ਰਾਜਕਰਵੀਰ ਸਿੰਘ ਜੀ ਵੀ NIA ਜਿਹੜੀ ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹ ਬਿਸ਼ਨੋਈ ਨੂੰ ਚਾਰਜ ਕਰਦੀ ਆ, ਅੰਦਰ ਕੀਤਾ ਆ ਤੇ ਇਹ ਮੰਦਰ ਦੇ ਵਿੱਚ ਉਹਦੇ ਹੱਕ 'ਚ ਨਾਅਰਾ ਲਾਉਂਦੇ ਆ। ਸੋ ਜਿਹੜੇ ਸਾਡੇ ਹਿੰਦੂ ਭੈਣ ਭਰਾ ਵੀ ਆ, ਖਾਸ ਕਰਕੇ ਜਿਹੜੇ ਹਰਿਆਣਵੀ, ਮੈਨੂੰ ਪਤਾ ਵੀ ਬਹੁਤਿਆਂ ਦੇ ਜਿਹੜੇ ਬਹੁਤੇ ਗੁਰੂ ਘਰ ਹੀ ਜਾਂਦੇ ਆ, ਗੁਰੂ ਘਰਾਂ 'ਚ ਹੀ ਉਹਨਾਂ ਦੇ ਆਨੰਦ ਕਾਰਜ ਹੁੰਦੇ ਆ। ਸੋ ਭਾਰਤ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਮਿਊਨਿਟੀ ਨੂੰ ਆਪਸ 'ਚ ਲੜਾਇਆ ਜਾਵੇ। ਸੋ ਸਾਰਿਆਂ ਨੂੰ ਬੇਨਤੀ ਆ ਭਈ ਸਾਰੇ ਇਕੱਠੇ ਆ, ਆਪਾਂ ਇਕੱਠੇ ਰਹਿੰਦੇ ਆ। ਕੋਈ ਇੱਥੇ ਕਿਸੇ ਹਿੰਦੂ ਸਿੱਖ ਦਾ ਰੌਲਾ ਨਹੀਂ ਹੈਗਾ। ਅਮਰੀਕਾ ਕੈਨੇਡਾ ਦੇ ਵਿੱਚ ਸਿਰਫ ਜਿਹੜੀ ਸਿੱਖਾਂ ਦੀ ਲੜਾਈ ਆ ਉਹ ਉੱਥੇ ਦੇ ਸਿਸਟਮ ਦੇ ਨਾਲ ਆ, ਉਸ ਸਿਸਟਮ ਦੇ ਵਿੱਚ ਜਿਹੜੀ ਸਰਕਾਰ ਦੇ ਨਾਲ ਆ। ਜਿਹੜੀ ਮਰਜ਼ੀ ਉੱਥੇ ਆ ਜਾਏ, ਉਹ ਇਕੱਲੇ ਸਿੱਖ ਨਹੀਂ, ਮਿਨੋਰਿਟੀ, ਚਾਹੇ ਉਹ ਦਲਿਤ ਹੈਗੇ ਆ, ਚਾਹੇ ਉਹ ਕ੍ਰਿਸਚੀਅਨ ਆ। ਹੁਣ ਉੱਥੇ ਕ੍ਰਿਸਚੀਅਨ ਚਰਚ ਦੇ ਉੱਤੇ ਜਿਹੜੇ ਆ ਉਹਨੀ ਜਿਹੜੇ ਮੰਦਰ ਵਾਲੇ ਜਿਹੜੇ ਨਿਸ਼ਾਨ, ਉਹਨਾਂ ਦੇ ਜਿਹੜੇ ਨਿਸ਼ਾਨ ਆ ਉਹ ਚਾੜ ਦਿੱਤੇ ਹੈਗੇ ਆ, ਉਹਨਾਂ ਦੇ ਝੰਡੇ ਲਾ ਦਿੱਤੇ। ਸੋ ਜਦੋਂ ਬਾਹਰ ਸਾਰੇ ਪੀਸਫੁਲੀ ਆ, ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ। ਤੇ ਇਹ ਮਾੜੀ ਜਿਹੀ ਇੰਸੀਡੈਂਟ ਦੇ ਨਾਲ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਪੇਸ਼ ਹੋਣਾ ਆ, ਇਹਨਾਂ ਨੇ ਉਹੀ ਆਰਗੇਨਾਈਜੇਸ਼ਨਾਂ ਨੇ ਪੇਸ਼ ਕਰਨਾ, ਦੇਖੋ ਜੀ ਜਿਹੜੀ ਸਾਡੀ ਲਾਈਫ ਨੂੰ ਖਤਰਾ ਆ, ਆਹ ਕੁਝ ਹੋਣਾ ਆ ਜੇ ਬਿੱਲ ਪੇਸ਼ ਹੋਇਆ। ਬਿਲਕੁਲ, ਇਹ ਅਸੀਂ ਫਿਰ ਦੱਸ ਜਾਈਏ ਵੀ ਇਹ ਜੋ ਬਰੈਂਪਟਨ ਦੇ ਹਿੰਦੂ ਸਭਾ ਵਾਲੀ ਚੀਜ਼ ਹੋਈ ਆ, ਇਨਸਟੀਗੇਟ ਉਹਨਾਂ ਨੇ ਕੀਤਾ, ਉਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਨੇ ਭੜਕਾਇਆ, ਧੱਕਾ ਮੁੱਕੀ ਉਹਨਾਂ ਦੇ ਦੁਆਰਾ ਸ਼ੁਰੂ ਹੋਈ ਤੇ ਆਪਣਿਆਂ ਦੇ ਵਿੱਚ ਫਿਰ ਜੋਸ਼ੋ ਖਰੋਸ਼ ਜ਼ਿਆਦਾ ਹੁੰਦਾ ਆ। ਫਿਰ ਡੰਡੇ ਜਿਹੜੇ 4 ਉਹਨਾਂ ਨੇ ਵੀ ਮਾਰ ਦਿੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਜਿਹੜਾ ਉਹ ਘੇਰ ਲਿਆ। ਸੋ ਇਹ ਗੱਲ ਵਧੇ ਨਾ
ਇਹ ਜਿਹੜਾ ਆ ਇਸ ਨੂੰ ਹੁਣ ਦੇਖਣਾ ਪੈਣਾ ਹੈ ਵੀ ਇਹ ਜਿਹੜੀ ਕੀ ਚੀਜ਼ ਆ। ਨੋ ਡਾਊਟ ਸਾਰਾ ਕਸੂਰ ਉਸ ਦੇ ਵਿੱਚ ਉਸ ਪਾਸਿਓਂ ਜਿਹੜੀ ਸ਼ੁਰੂਆਤ ਹੋਈ ਆ, ਪਰ ਆਪਣੇ ਨੂੰ ਇੱਥੇ ਸੰਜਮ ਜਿਹੜਾ ਉਹ ਦਿਖਾਉਣ ਦੀ ਜਿਹੜੀ ਹੁਣ ਜ਼ਰੂਰਤ ਹੈਗੀ ਆ। ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾਵੇ, ਉਹ ਐਕਸਪੋਜ਼ ਕਿੰਨਾ ਕੁ ਹੋਣਗੇ ਇਹ ਦੇਖਣ ਵਾਲੀ ਗੱਲ ਆ। ਪਰ ਜਿੱਦਾਂ ਦੇ ਬਿਆਨ ਜਿਹੜੇ ਪ੍ਰਾਈਮ ਮਿਨਿਸਟਰ ਦੇ, ਆਪੋਜੀਸ਼ਨ ਲੀਡਰ ਦੇ, ਬਾਕੀਆਂ ਦੇ ਆ ਗਏ ਆ, ਉਹਦੇ ਨਾਲ ਪਾਸਾ ਨਾ ਪਲਟ ਜਾਵੇ, ਇਹ ਆਪਾਂ ਨੂੰ ਹੁਣ ਧਿਆਨ ਰੱਖਣ ਦੀ ਜ਼ਰੂਰਤ ਆ। ਉਹਨਾਂ ਨੂੰ ਰਿਐਲਿਟੀ ਜਲਦ ਤੋਂ ਜਲਦ ਦੱਸਣ ਦੀ ਜਿਹੜੀ ਲੋੜ ਆ। ਤੇ ਆਪਣੇ ਭਾਈ ਜਿਹੜੇ ਲੋਕ ਪ੍ਰੋਟੈਸਟ ਕਰਨ ਜਾਂਦੇ ਆ, ਜਿਨ੍ਹਾਂ ਦੀ ਸਰਪ੍ਰਸਤੀ ਹੇਠ ਜਿਹੜੇ ਜਾਂਦੇ ਆ, ਉਹ ਭਾਈ ਸਾਰੇ ਆਪਣੇ ਜਿਹੜੇ ਨਾਲ ਪ੍ਰੋਟੈਸਟ ਕਰਨ ਵਾਲਿਆਂ ਨੂੰ ਸੰਜਮ ਦੇ ਵਿੱਚ ਜਿਹੜਾ ਉਹ ਰੱਖਿਆ ਜਿਹੜਾ ਉਹ ਕਰਨ। ਜਿੱਥੇ ਵੀ ਜਾਂਦੇ ਆ ਤੇ ਧਾਰਮਿਕ ਸਥਾਨਾਂ ਦੇ ਬਾਹਰ, ਕੌਂਸੂਲੇਟ ਦੇ ਬਾਹਰ ਤੁਸੀਂ ਜਿੰਨਾ ਮਰਜ਼ੀ ਕਰੋ, ਕੌਂਸੂਲੇਟ ਕਿਤੇ ਹੋਰ ਥਾਵਾਂ ਦੇ ਉੱਤੇ, ਪ੍ਰਾਈਵੇਟ ਥਾਵਾਂ ਦੇ ਉੱਤੇ ਜਾਂਦੇ ਆ, ਜ਼ਰੂਰ ਕਰੋ। ਧਾਰਮਿਕ ਥਾਵਾਂ ਤੋਂ ਭਾਈ ਤੁਹਾਨੂੰ ਗੁਰੇਜ਼ ਕਰਨ ਦੀ ਜ਼ਰੂਰਤ ਆ। ਉੱਥੇ ਇਦਾਂ ਦੇ ਪ੍ਰਦਰਸ਼ਨ ਨਾ ਜਿਹੜੇ ਉਹ ਕੀਤੇ ਜਾਣ। ਬਾਕੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਖਾਲਿਸਤਾਨ ਦੇ ਹੱਕ ਵਿੱਚ, ਖਾਲਿਸਤਾਨ ਦੇ ਸਪੋਰਟਰ ਹੋਵੇ ਭਾਈ, ਜਿਹੜਾ ਝੰਡਾ ਵਰਤਦੇ ਆ ਨਾ, ਤੁਹਾਨੂੰ ਵੀ ਉਹਨਾਂ ਨੂੰ ਕੋਈ ਨਾ ਕੋਈ ਵਾਰਨਿੰਗ ਇਸ਼ੂ ਕਰਨੀ ਚਾਹੀਦੀ ਆ ਵੀ ਹਰ ਜਗ੍ਹਾ ਜਾ ਕੇ ਝੰਡਾ ਚੱਕ ਕੇ ਨਾ ਜਾਇਆ ਕਰੋ, ਤੇ ਝੰਡਾ ਚੱਕ ਕੇ ਗਾਲਾਂ ਨਹੀਂ ਕੱਢਣੀਆਂ ਵੀ ਮਾੜੀ ਗੱਲ ਹੈਗੀ ਆ। ਸੋ ਇਹ ਉਹਨਾਂ ਦੇ ਉੱਤੇ ਬੰਦਸ਼ਾਂ ਲੱਗਣੀਆਂ ਚਾਹੀਦੀਆਂ ਹੈਗੀਆਂ ਆ। ਨਹੀਂ ਤਾਂ ਕੀ ਆ, ਜਿਹੜੀ ਤੁਹਾਡੀ ਮੂਵਮੈਂਟ ਆ ਉਹਨੂੰ ਸੱਟ ਵੱਜੂਗੀ, ਜਿਹੜੇ ਆਮ ਲੋਕ ਆ ਉਹ ਤੁਹਾਡੇ ਵਿਰੋਧ ਚ ਹੋਣਗੇ। ਸੋ ਬਿਲਕੁਲ ਇਹ ਐਗਜ਼ਾਮਪਲਾਂ ਮੈਂ ਤੁਹਾਨੂੰ ਸਾਰੀਆਂ ਦੇ ਦਿੱਤੀਆਂ ਆ। ਅਫਗਾਨਿਸਤਾਨ ਵਾਲੀ ਵੀ ਦੇ ਦਿੱਤੀ ਆ, ਕੁਰਦਿਸਤਾਨ ਵਾਲੀ ਵੀ ਦੇ ਦਿੱਤੀ ਆ, ਤੇ ਸ਼੍ਰੀਲੰਕਾ ਵਾਲੀ ਵੀ ਦੇ ਦਿੱਤੀ ਆ। ਸੋ ਬਹੁਤ ਹੀ ਸਾਨੂੰ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਹੈਗੀ ਆ। ਜ਼ਰੂਰੀ ਨਹੀਂ ਸਾਰੇ ਖਾਲਿਸਤਾਨੀ ਆ, ਜ਼ਰੂਰੀ ਨਹੀਂ ਪਈ ਤੁਹਾਡੇ ਨਾਲ ਜਿਹੜੇ ਆ ਉਹ ਸਾਰਿਆਂ ਦੇ ਵਿਚਾਰ ਰਲਦੇ ਹੋਣ, ਪਰ ਜਿੱਥੇ ਧੱਕਾ ਹੋਇਆ ਉਹ ਸਾਰੇ ਇਕੱਠੇ ਹੀ ਆ। ਉਹ ਹਰ ਇੱਕ ਬੰਦਾ ਜਿਹੜਾ ਆ ਉਹਦੇ ਅਗੇਂਸਟ ਹੈਗਾ ਆ। ਸੋ ਸਾਰਿਆਂ ਨੂੰ ਰਲ ਕੇ ਚਲੋ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਦਾਂ ਦੀ ਜਿਹੜੀ ਇਨਸੀਡੈਂਟ ਹੈ ਕਿਤੇ ਵੀ ਨਾ ਵਾਪਰੇ। ਤੇ ਜਿਹੜੇ ਬੰਦੇ ਆ ਪਛਾਣੋ, ਕਈ ਵੀਰ ਕਮੈਂਟ ਕਰੀ ਜਾਂਦੇ ਵੀ ਹਿੰਦੁਸਤਾਨੀ ਵੀ ਪੱਗ ਬੰਨ੍ਹਦੇ। ਭਰਾਵਾ ਉਹੀ ਤਾਂ ਮੈਂ ਕਹਿ ਕੇ ਹਟਿਆ ਵੀ ਨਿੱਜਰ ਨੂੰ ਕਤਲ ਕਰਨ ਵਾਲੇ ਉਹ ਸਾਰੇ ਸਿੱਖਾਂ ਦੇ ਮੁੰਡੇ ਸੀ, ਉਹਨਾਂ ਨੂੰ ਵਰਤਿਆ ਉਹਨਾਂ ਨੇ। ਸੋ ਸਾਨੂੰ ਇਹਨਾਂ ਨੂੰ ਸਾਰਿਆਂ ਨੂੰ ਚੈੱਕ ਕਰਨਾ ਚਾਹੀਦਾ, ਜਿਹੜੇ ਬੰਦੇ ਉੱਥੇ ਪ੍ਰੋਟੈਸਟ ਕਰਦੇ ਸੀ ਕੌਣ ਸੀ, ਕਿਹਨਾਂ ਨੇ ਜਾ ਕੇ ਜਿਹੜੀ ਆ ਇਹ ਸ਼ੁਰੂਆਤ ਕੀਤੀ ਹੈਗੀ ਆ। ਬਿਲਕੁਲ ਉਹਨਾਂ ਨੇ, ਹਿੰਦੂਆਂ ਨੇ ਸ਼ੁਰੂਆਤ ਕੀਤੀ ਆ, ਪਰ ਆਪਣੇ ਕਿਉਂ ਉਹਨਾਂ ਦੇ ਝਾਂਸੀ ਦੇ ਵਿੱਚ ਜਿਹੜੇ ਫਸ ਗਏ ਹੈਗੇ ਆ। ਬਹੁਤ ਹੀ ਸਮਝਣ ਦੀ ਜ਼ਰੂਰਤ ਆ। ਸੋ ਸਮਝ ਕੇ ਸਾਨੂੰ ਸਾਰਿਆਂ ਨੂੰ ਚੱਲਣਾ ਪੈਣਾ। ਵਕਤ ਬਹੁਤ ਨਾਜ਼ੁਕ ਚੱਲ ਰਿਹਾ ਆ, ਤੇ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਾਂ ਨੂੰ ਜਿਹੜੇ ਇਦਾਂ ਦੇ ਡਿਸੀਜਨਸ ਜਿਹੜੇ ਆ, ਇਦਾਂ ਦੇ ਫੈਸਲੇ, ਇਦਾਂ ਦੇ ਕੰਮ ਜਿਹੜੇ ਆ ਉਸ ਪਾਸੇ ਵੱਲ ਨੂੰ ਜਿਹੜਾ ਕਰਨਾ ਚਾਹੀਦਾ। ਤੇ ਬਾਕੀ ਜਿਹੜੀ ਇੱਕ ਮੇਰੇ ਵੱਲੋਂ ਹੱਥ ਜੋੜ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮਿਲੀਟੈਂਟ ਆ ਉਹਨਾਂ ਨੂੰ ਵੀ ਬੇਨਤੀ ਆ, ਕਈ ਉਹ ਪ੍ਰਮੋਟ ਕਰੀ ਜਾਂਦੇ ਬਹੁਤ ਵਧੀਆ ਹੋਇਆ, ਇਦਾਂ ਕਰਤਾ ਭਾਈ, ਇਦਾਂ ਦੀਆਂ ਪੋਸਟਾਂ ਨਾ ਪਾਓ, ਕੋਈ ਵਧੀਆ ਨਹੀਂ ਹੋਇਆ ਹੈਗਾ, ਤੁਹਾਡੀ ਸਾਰਿਆਂ ਦੀ ਬਦਨਾਮੀ ਹੋਈ ਹੈ ਇਹਦੇ ਵਿੱਚ। ਸੋ ਕੋਈ ਵਧੀਆ ਹੋਣ ਵਾਲੀ ਇਹ 'ਚ ਗੱਲ ਨਹੀਂ ਹੈ। ਤੁਸੀਂ ਜਿਹੜਾ ਹੈ ਨਾ ਸਾਰੀ ਜਿਹੜੀ ਗੇਮ ਆ ਉਹਨੂੰ ਉਲਟ ਕਰਨ ਜਾ ਰਹੇ ਹੈਗੇ ਆ, ਕਿਉਂਕਿ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਉਹ ਨਹੀਂ ਬਿਜ਼ਨਸ ਇਹ ਦੇਖਣਾ ਆ। ਜੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਲੂਜ਼ ਕਰ ਰਹੇ ਆ ਨਾ, ਤੇ ਤੁਹਾਡੀਆਂ ਇਹਨਾਂ ਹਰਕਤਾਂ ਕਰਕੇ ਉਹ ਤੁਹਾਡੇ ਉਹਨੀ ਉਲਟ ਵੀ ਹੋ ਜਾਣਾ, ਫਿਰ ਸਾਰੇ ਚੁੱਪ ਕਰਕੇ ਬੈਠੋਗੇ। ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ, ਆਪਣੇ ਨਾਲ ਜਿਹੜਾ ਧੱਕਾ ਹੋਇਆ ਉਹਦੀ ਗੱਲ ਜਿਹੜੀ ਆ ਆਪਾਂ ਹਰ ਇੱਕ ਸੈਨੇਟਰ, ਅਸੈਂਬਲੀ ਮੈਂਬਰ, ਮੈਂਬਰ ਪਾਰਲੀਮੈਂਟ ਉੱਥੇ ਤੱਕ ਪਹੁੰਚਾਈਏ ਜੀ। ਤੇ ਇਹ ਦੇਖੋ, ਇਹ ਆਲਰੇਡੀ ਗੱਲ ਸਾਰਿਆਂ ਤੱਕ ਪਹੁੰਚ ਗਈ ਹੋਣੀ ਆ। ਇਹ ਉਹਨਾਂ ਨੇ ਕਰ ਦੇਣਾ। ਉਹਨਾਂ ਨੇ ਦੇਖੋ ਤਾਰਾਂ ਬੜੀਆਂ ਨਾਲ ਦੇ ਨਾਲ ਜੋੜੀ ਜਾਣੀਆਂ। ਉਹ ਦੇਖੋ ਜੀ, ਉਹ ਮੰਦਰਾਂ ਦੇ ਉੱਤੇ ਗ੍ਰੈਫਿਟੀ ਵਾਲੇ ਫਿਰ ਇਹੀ ਹੋਣੇ ਆ। ਦੇਖੋ ਜੀ, ਬਿਲਕੁਲ। ਤੇ ਉਹਨੇ ਤਾਂ ਕਿਹਾ, ਉਹ ਜਿਹੜੀ NPR ਦੀ ਰਿਪੋਰਟ ਆ ਰਾਜਕਰਵੀਰ ਸਿੰਘ ਜੀ, ਆਪਾਂ ਪੂਰੀ ਪੜ੍ਹ ਨਹੀਂ ਸਕੇ, ਲੰਬੀ ਬਹੁਤ ਸੀ। ਉਹਦੇ 'ਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਉਹਨੇ ਕਿਹਾ ਵੀ 11 ਮੰਦਰਾਂ ਤੇ ਜਿਹੜੀ ਗ੍ਰੈਫਿਟੀ ਕੀਤੀ ਆ ਇਹਨਾਂ ਨੇ, ਹਨਾ ਵੀ ਤੇ ਸਾਨੂੰ ਜਿਹੜਾ ਸਾਡੇ ਧਰਮ ਦੇ ਲੋਕਾਂ ਨੂੰ ਖਤਰਾ ਆ। ਹੁਣ ਤੁਹਾਡੀ ਉਦਾਹਰਨ ਤੁਹਾਡੇ ਸਾਹਮਣੇ ਆ ਕੈਨੇਡਾ ਦੇ ਮੰਦਿਰ ਦੀ, ਤੁਸੀਂ ਕੀ ਕਹੋਗੇ ਉੱਥੇ, ਹਨਾ? ਹੁਣ ਜੇ ਆਪਾਂ ਉਦਾਹਰਨ ਭਾਈ ਨਿੱਜਰ ਦੀ ਦਿੰਦੇ ਆ, ਤੇ ਉਹਨਾਂ ਨੇ ਵੀ ਇਹੀ ਦੇਣੀ ਹੈ। ਉਹਨਾਂ ਨੇ ਵੀ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਕਰੀ ਜਾਣੀਆਂ। ਸੋ ਬੜੇ ਸੰਜਮ ਦੇ ਨਾਲ, ਬੜੀ ਸਮਝ ਦੇ ਨਾਲ ਜਿਹੜਾ ਇਸ ਟਾਈਮ ਚੱਲਣ ਦੀ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ, ਖਾਸ ਕਰਕੇ ਸਿੱਖਾਂ ਨੂੰ। ਜਦੋਂ ਇੱਕ ਪਾਸੇ ਫਾਈਵ ਆਈਜ਼ ਵੈਸਟਰਨ ਮੁਲਕ ਤੁਹਾਡੇ ਨਾਲ ਜਿਹੜਾ ਆ ਕੇ ਗੱਲ ਕਰ ਰਹੇ ਆ, ਇੰਡੀਆ ਨੂੰ ਐਕਸਪੋਜ਼ ਕਰ ਰਹੇ ਆ, ਤੇ ਤੁਸੀਂ ਉਹਨਾਂ ਨੂੰ ਕਾਹਤੇ ਇਦਾਂ ਦਾ ਮੌਕਾ ਦਿੰਦੇ ਆ ਜਿਸ ਦੇ ਨਾਲ ਉਹ ਤੁਹਾਡੇ ਉਲਟ ਉਹ ਸਾਰੀਆਂ ਚੀਜ਼ਾਂ ਨੂੰ ਵਰਤ ਸਕਣ। ਆਪਾਂ ਕਦ ਤੋਂ ਇਹ ਜਿਹੜੇ ਕਹਿੰਦੇ ਆ ਰਹੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਮਾਰਚ ਤੋਂ ਜੇ ਹਰਜੋਤ ਸਿੰਘ ਜੀ ਪਹਿਲੋਂ ਆਈ ਹੁੰਦੀ ਤੇ ਹੋ ਸਕਦਾ ਕਈ ਅਸੈਂਬਲੀ ਮੈਂਬਰ ਹਾਥੀ ਪਿੱਛੇ ਖਿੱਚ ਲੈਂਦੇ। ਬਿਲਕੁਲ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਇਹ ਇਦਾਂ ਹੀ ਹੁੰਦਾ ਆ। ਤੇ ਬਾਅਦ ਦੇ ਵਿੱਚ ਜਿਹੜਾ ਇਹ ਸਰਬਸੰਮਤੀ ਦੇ ਨਾਲ ਇੱਕ ਵਾਰੀ ਅਸੈਂਬਲੀ 'ਚ ਪਾਸ ਹੋਇਆ, ਅਗਲੀ ਵਾਰੀ ਇਹ ਨਾ ਹੋਵੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਉਹ ਕਿੱਦਾਂ ਹੋਵੇ। ਉੱਥੇ ਦੇ MP ਆ ਰਹੇ ਨੇ, ਆਲਰੇਡੀ ਬਿਆਨ ਇਦਾਂ ਦਾ ਹੀ ਦਿੱਤਾ ਆ ਵੀ ਇਹ ਇਸ ਤਰੀਕੇ ਦੇ ਨਾਲ ਹੀ ਆ। ਸੋ ਇਹ ਗਲਤ ਬਿਆਨਬਾਜ਼ੀ ਤੋਂ ਤੇ ਇਦਾਂ ਦੀ ਹੁੱਲੜਬਾਜ਼ੀ ਤੋਂ
ਇਦਾਂ ਦੇ ਜਿਹੜੇ ਆ ਝਾਂਸੇ 'ਚ ਉਹਨਾਂ ਦੇ ਫਸਣ ਦੇ ਨਾਲੋਂ ਉਹ ਤੁਹਾਨੂੰ ਉਕਸਾਉਂਦੇ ਆ, ਤੇ ਉਕਸਣ ਦੀ ਬਜਾਏ ਤੁਹਾਨੂੰ ਬਹੁਤ ਸੰਜਮ ਦੇ ਨਾਲ, ਸਮਝ ਦੇ ਨਾਲ ਜਿਹੜਾ ਇਸ ਟਾਈਮ ਕੰਮ ਕਰਨ ਦੀ ਜ਼ਰੂਰਤ ਆ। ਤੇ ਸਾਰੀ ਲੀਡਰਸ਼ਿਪ ਜਿਹੜੀ ਆ, ਜਿਹੜੀਆਂ ਜਥੇਬੰਦੀਆਂ ਬਣੀਆਂ ਆ, ਉਹਨਾਂ ਦੇ ਮੁਤਬਰ ਜਿਹੜੇ ਵੀ ਲੀਡਰ ਬਣੇ ਆ, ਉਹਨਾਂ ਨੂੰ ਆਪਣੇ ਜਿੰਨੇ ਵੀ ਤੁਹਾਡੇ ਨਾਲ ਨੌਜਵਾਨ ਸਪੋਰਟਰ ਆ, ਉਹਨਾਂ ਨੂੰ ਦੱਸਣਾ ਪੈਣਾ ਵੀ ਕਿਹੜੀ ਚੀਜ਼ ਕਰਨੀ ਹੈ ਤੇ ਕਿਹੜੀ ਚੀਜ਼ ਨਹੀਂ ਕਰਨੀ ਹੈਗੀ। ਸੋ ਇਹ ਧਿਆਨ ਜਿਹੜਾ ਆਪਾਂ ਨੂੰ ਰੱਖਣ ਦੀ ਜ਼ਰੂਰਤ ਆ। ਤੇ ਬਾਕੀ ਜਿਹੜੀ ਗੱਲ ਹਰਜੋਤ ਜੀ ਨੇ ਕਹੀ ਆ, ਉਹ ਫੇਰ ਦੁਹਰਾ ਦਿੰਦੇ ਆ, ਵੈਸਟਰਨ ਮੁਲਕ ਜਾਂ ਕੋਈ ਵੀ ਮੁਲਕ ਇੱਕ ਕੌਮ ਨੂੰ ਵਰਤ ਕੇ ਸੁੱਟ ਸਕਦੀ ਆ, ਉਹ ਸੁੱਟਦੇ ਰਹੇ ਆ। ਇਹ ਆਪਾਂ ਉਸ ਦਾ ਸ਼ਿਕਾਰ ਨਾ ਹੋਈਏ। ਆਪਾਂ ਐਟਲੀਸਟ ਉਸ ਤੋਂ ਪਹਿਲਾਂ ਜਿਹੜੇ ਆਪਣੇ ਕੰਮ ਕਰਵਾ ਸਕਦੇ ਆ ਉਹ ਕਰਵਾ ਲਈਏ, ਇਸ ਤੋਂ ਪਹਿਲਾਂ ਜਿਹੜਾ ਉਹ ਪਾਸਾ ਪਲਟ ਜਾਵੇ। ਬਾਕੀ ਪੰਜਾਬੀ ਰੇਡੀਓ USA ਵੱਲੋਂ ਕੋਈ ਵੀ ਜਿਹੜੀ ਜਥੇਬੰਦੀ ਆ, ਕੋਈ ਵੀ ਕਿਸੇ ਧੱਕੇ ਦੇ ਖਿਲਾਫ ਬੋਲਦੀ ਆ, ਚੰਗਾ ਕੰਮ ਕਰਦੀ ਹੈਗੀ ਆ, ਕਿਸੇ ਵੀ ਕੌਮ ਦੇ ਲਈ, ਚਾਹੇ ਉਹ ਦਲਿਤਾਂ ਲਈ ਹੋਵੇ, ਕ੍ਰਿਸਚਨਾਂ ਲਈ ਹੋਵੇ, ਸਿੱਖਾਂ ਲਈ ਹੋਵੇ, ਮੁਸਲਮਾਨਾਂ ਲਈ ਹੋਵੇ, ਆਪਾਂ ਉਹਨਾਂ ਦੀ ਖਬਰ ਵੀ ਸਾਂਝੀ ਕਰਦੇ ਹਾਂ, ਆਪਾਂ ਉਹਨਾਂ ਦਾ ਸਾਥ ਵੀ ਦਿੰਦੇ ਹਾਂ। ਜੇ ਕੋਈ ਗਲਤ ਕਰੂਗੇ, ਚਾਹੇ ਸਾਡੇ ਭਰਾਏ ਹੋਣ, ਅਸੀਂ ਉਹਨਾਂ ਦੇ ਬਿਲਕੁਲ, ਜੇ ਉਹ ਗਲਤੀ ਕਰ ਰਿਹਾ ਉਹ ਵੀ ਦੱਸਾਂਗੇ, ਕਿਉਂਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਗਲਤੀ ਦੱਸਣੀ ਹੁੰਦੀ ਹੈਗੀ ਆ। ਜੇ ਸਾਡਾ ਵੀ ਕੰਮ ਉਹੀ ਹੋਵੇ, ਲਲਾ ਕਰਾ ਦਿਓ, ਫਿਰ ਉਹ ਅਕਲ ਵਾਲੀ ਗੱਲ ਨਹੀਂ ਹੈਗੀ।